ਮੈਨੂੰ ਇਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਆ ਕਿ ਵੀ ਇਹ ਕਿੰਨੀ ਕੁ ਅਹਿਮੀਅਤ ਦਾ ਹਾਮਿਲ ਹੈ ਪੰਜਾ ਸਾਹਿਬ ਸਿੱਖ ਧਰਮ ਵਾਸਤੇ। ਇਹ ਬਾਬਾ ਗੁਰੂ ਨਾਨਕ ਦੇ ਹੱਥ ਦਾ ਪੰਜਾ ਹੈ ਤੇ ਸਿੱਖ ਧਰਮ ਵਾਸਤੇ ਬਹੁਤ ਜ਼ਿਆਦਾ ਅਹਿਮੀਅਤ ਦਾ ਹਾਮਿਲ ਹੈ। ਇਹ ਬਹੁਤ ਪੁਰਾਣੀ ਮਤਲਬ ਜਿਸ ਦਿਨ ਬਾਬਾ ਗੁਰੂ ਨਾਨਕ ਜੀ ਨਿਕਲੇ ਸਨ ਦੁਨੀਆ ਦੀ ਵਿਜ਼ਿਟ ਉਤੇ ਤੇ ਵਾਪਸੀ ਤੇ ਉਹਨਾਂ ਨਾਲ ਭਾਈ ਮਰਦਾਨਾ ਜੀ ਉਹਦੇ ਸਾਥੀ ਆਸੇ ਅੱਛਾ ਤੇ ਉਹਨਾਂ ਨੂੰ ਪਿਆਸ ਲੱਗੀ ਹੈ। ਹਾਂ ਪਿਆਸ ਲੱਗੀ, ਉਹਨੇ ਪਾਣੀ ਮੰਗਿਆ ਤੇ ਪਾਣੀ ਇੱਥੇ ਮੌਜੂਦ ਨਹੀਂ ਹੈ, ਜੰਗਲ ਆਇਆ ਸਾਰਾ ਤੇ ਫਿਰ ਉਹਨੂੰ ਪਾਣੀ ਮੰਗਣੇ ਅਸੀਂ ਉਹਨੇ ਗਏ ਬਾਬਾ ਵਲੀ ਕੰਧਾਰੀ ਕੋਲ ਉਹਦੇ ਟੱਕੀ ਤੇ ਪਹਾੜ ਤੇ ਤੇ ਉਹਨਾਂ ਆਖਿਆ ਵੀ ਪਾਣੀ ਨਹੀਂ ਦੇਣਾ, ਅਗਰ ਤੁਸੀਂ ਕੋਲ ਬਾਬਾ ਗੁਰੂ ਨਾਨਕ ਇतना ਵੱਡਾ ਪੀਰ ਹੈ तो उन्होंने पानी अभी प्रोग्राम करे अपने ते फिर उन्हें वापस आए। फिर बाबा गुरु नानक साहब को उस टाइम कुछ हाथ लोहा सी जड़ सी भी आई ਉਹਨਾਂ ਉਹ ਮਾਰੀ ਜ਼ਮੀਨ ਦੀ ਤੇ ਉਹ ਪਾਣੀ ਉਹ ਸਾਰਾ ਮਤਲਬ ਉਤਲਿਆ ਉਹ ਚਸ਼ਮਾ ਹੁਣ ਤੱਕ ਜਾਰੀ ਹੈ। ਉਹ ਚਸ਼ਮਾ ਫੁੱਟ ਪਿਆ ਉਥੋਂ ਪੱਥਰ ਸੱਟੇ ਯਾਨੀ ਉਹ ਪੱਥਰ ਜਿਹੜਾ ਨਾ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨੁਕਸਾਨ ਪਹੁੰਚਾਇਆ ਸੀ। ਪੱਥਰ ਸਿੱਟਿਆ ਔਰ ਬਾਬਾ ਗੁਰੂ ਨਾਨਕ ਦੇਵ ਜੀ ਨੇ ਉਹ ਪੱਥਰ ਆਪਣੇ ਹੱਥ ਨਾਲ ਰੋਕਿਆ ਤੇ ਉਹ ਪੰਜਾ ਦਾ ਨਿਸ਼ਾਨ ਉੱਥੇ ਹੀ। ਇਹ ਇਹਦੀ ਹਿਸਟਰੀ ਔਰ ਤਾਰੀਖ ਹੈ। ਛੋਟੇ ਵੱਡੇ ਬੱਚੇ ਬਜ਼ੁਰਗ ਹਰ ਬੰਦਾ ਜਿਹਨਾਂ ਨਾ ਉਹ ਇਸ ਪੰਜਾ ਸਾਹਿਬ ਦੀ ਜ਼ਿਆਰਤ ਕਰਨ ਵਾਸਤੇ ਮੌਜੂਦ ਹੈ ਔਰ ਇਹ ਜਿਹੜਾ ਪੰਜੇ ਦਾ ਨਿਸ਼ਾਨ ਹੈ ਉਹ ਲਾਉਂਦੇ ਆ ਕੇ ਔਰ ਆਪਣੀ ਰੂਹ ਨੂੰ ਆਪਣੇ ਦਿਲ ਨੂੰ ਸਕੂਨ ਦਿੰਦੇ ਹੈ। ਤਾਂ ਕਰਕੇ ਤਾਂ ਫਿਰ ਕਹਿੰਦੇ ਆ ਕਿ ਸਾਡਾ ਪਾਕਿਸਤਾਨ ਨੂੰ ਦਿਲ ਕਰਦਾ ਅਸੀਂ ਕਰੀਏ ਕੀ।